ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਅਗਸਤ 2017 18 ਸਾਵਨ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵੀਅਰ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਦੀ ਤੇ ਅਸੀਂ ਜਾਣਨਾ ਚਾਹਾਂਗੇ ਇਸ ਇਸ਼ੂ ਉੱਪਰ ਤੁਹਾਡਾ ਤਬਸਰਾ। ਦੇਖੋ, ਪਿਛਲੇ ਲਗਭਗ 2 ਸਾਲ ਤੋਂ ਲਗਭਗ 3 ਸਾਲ ਦੇ ਸਮੇਂ ਤੋਂ ਹੀ ਅਸੀਂ ਬੜੇ ਵੇਰਵੇ ਦੇ ਨਾਲ ਇਹ ਦੱਸਦੇ ਰਹੇ ਕਿ ਹਿੰਦੂਤਵਾਦ ਦੀ ਅਲੰਬਰਦਾਰ ਸਰਕਾਰ ਮੋਦੀ ਦੀ ਲੀਡਰਸ਼ਿਪ ਥੱਲੇ ਬਣਨ ਤੋਂ ਬਾਅਦ ਕਿਵੇਂ ਮੁਸਲਮਾਨਾਂ ਦੇ ਉੱਤੇ, ਈਸਾਈਆਂ ਦੇ ਉੱਤੇ, ਦਲਿਤਾਂ ਦੇ ਉੱਤੇ ਲਗਾਤਾਰਤਾ ਨਾਲ ਹਮਲੇ ਹੋਏ, ਚਰਚਿਸ ਦੇ ਉੱਤੇ ਅਟੈਕ ਹੋਏ ਔਰ ਜਿਸ ਕਿਸਮ ਦਾ ਮਾਹੌਲ ਉਹ ਭਾਵੇਂ ਬੀਫ ਦੇ ਨਾਂ ਥੱਲੇ ਹੋਏ, ਚਮੜਾ ਇੰਡਸਟਰੀ ਦੇ ਨਾਂ ਥੱਲੇ ਹੋਏ, ਮੰਦਰ ਦੇ ਨਾਂ ਥੱਲੇ ਹੋਏ, ਹਿੰਸਕ ਜਿਹੜੀਆਂ ਨੇ ਕਾਰਵਾਈਆਂ RSS ਦੇ ਜਿਹੜੇ ਡਿਫਰੈਂਟ, ਕਿਤੇ ਬਜਰੰਗ ਦਲ ਹੈ, ਕਿਤੇ ਕੋਈ ਹੋਰ ਉਹਨਾਂ ਦੀ ਆਊਟਫਿਟ ਹੈ ਔਰ ਇਹ ਲੜਾਈ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਵੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਲੈ ਕੇ ਹੈਦਰਾਬਾਦ ਯੂਨੀਵਰਸਿਟੀ ਤੱਕ ਉਸ ਪਾਰਟ ਨੂੰ ਵੀ ਕੰਟਰੋਲ ਕੀਤਾ। ਲੇਕਿਨ ਜਦੋਂ ਅਸੀਂ ਇਹਨਾਂ ਦੀ ਵਿਚਾਰ ਚਰਚਾ ਕਰਦੇ ਰਹੇ, ਸਾਡੇ ਬਹੁਤ ਸਾਰੇ ਵੀਰ ਬੇਸ਼ੱਕ ਉਹ ਸਾਡੇ ਨਾਲ ਸਹਿਮਤ ਵੀ ਹੁੰਦੇ ਨੇ, ਪਰ ਕੁਛ ਕੁ ਨੂੰ ਇਹ ਲੱਗਦਾ ਹੁੰਦਾ ਕਿ ਚਲੋ ਇਹ ਈਸਾਈਆਂ ਨਾਲ ਹੋਇਆ, ਮੁਸਲਮਾਨਾਂ ਨਾਲ ਹੋਇਆ, ਦਲਿਤਾਂ ਨਾਲ ਹੋਇਆ, ਕੋਈ ਸਿੱਖਾਂ ਨੂੰ ਤਾਂ ਸਿੱਧੇ ਤੌਰ ਤੇ ਚੈਲੰਜ ਨਹੀਂ ਕੀਤਾ। ਔਰ ਇਹ ਗੱਲ ਈਵਨ ਜਦੋਂ ਅਸੀਂ ਇੱਥੇ ਪ੍ਰੋਟੈਸਟ ਮੋਦੀ ਦੇ ਖਿਲਾਫ ਨਿਊਯਾਰਕ 'ਚ ਕੀਤੇ ਨੇ ਜਾਂ ਵਾਸ਼ਿੰਗਟਨ 'ਚ ਹੋਏ ਨੇ ਪਿੱਛੇ ਵੀ ਔਰ ਉਸ ਤੋਂ ਪਿਛਲੇ ਸਾਲਾਂ 'ਚ ਵੀ, ਉਦੋਂ ਕਈ ਜਿਹੜੇ ਗੁਜਰਾਤੀ ਔਰ ਦੂਸਰੇ ਸਾਡੇ ਲਾਗਿਓਂ ਗੁਜ਼ਰਦੇ ਸੀ, ਉਹ ਆ ਕੇ ਜਿਹੜੇ ਥੋੜੇ ਬਹੁਤ ਗੱਲਬਾਤ ਕਰਨ ਦੀ ਰੌਂਚ ਹੁੰਦੇ ਸੀ, ਉਹ ਕਹਿੰਦੇ ਜੀ 2002 में मुसलमानों को मारा गुजरात में, सिखों का तो कोई मोदी जी ने नुकसान नहीं किया। सो ਜ਼ਾਹਰ ਹੈ ਕਿ ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਰਹੇ ਔਰ ਮੈਂ ਅਕਸਰ ਉਸ ਰਿਬਾਈ ਦੀ ਕੋਟ ਜਿਹੜਾ ਅਕਸਰ ਦੁਹਰਾਉਂਦਾ ਹੈ ਨਾਜ਼ੀ ਜਰਮਨੀ ਦੇ ਦਿਨਾਂ 'ਚ, ਜਿਹਦੇ 'ਚ ਉਹਨੇ ਕਿਹਾ ਸੀ ਕਿ ਉਹ ਜਿਹੜੇ ਨੇ ਕਮਿਊਨਿਸਟ ਦੇ ਪਿੱਛੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ, ਫਿਰ ਨਾਜ਼ੀਆਂ ਨੇ ਯਹੂਦੀਆਂ ਨੂੰ ਧੁਰ ਲਿਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ, ਫਿਰ ਉਹਨਾਂ ਨੇ ਜਿਪਸੀਆਂ ਨੂੰ ਮਾਰਿਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਜਿਪਸੀ ਨਹੀਂ ਸੀ, ਫਿਰ ਉਹ ਮੇਰੇ ਮਗਰ ਆਏ ਤੇ ਕੋਈ ਵੀ ਮੇਰੇ ਲਈ ਬੋਲਣ ਲਈ ਖੜਾ ਨਹੀਂ ਸੀ, ਤਿਆਰ ਨਹੀਂ ਸੀ। ਸੋ ਮੇਰਾ ਹਮੇਸ਼ਾ ਹੀ ਇਹ ਕਹਿਣਾ ਰਿਹਾ ਕਿ ਵੀ ਇੱਕ ਤਾਂ ਵੈਸੇ ਵੀ ਸਾਡੀ ਇਹ ਇਖਲਾਕੀ ਔਰ ਮਜ਼ਹਬੀ ਜ਼ਿੰਮੇਵਾਰੀ ਹੈ, ਗੁਰੂ ਸਾਹਿਬ ਨੇ ਸਾਨੂੰ ਜਿਹੜਾ ਉਹ ਗਰੀਬ ਕੀ ਰੱਖਿਆ ਦੇ ਲਈ ਖੜਾ ਕੀਤਾ ਹੈ। ਹਮੇਸ਼ਾ ਹੀ ਖਾਲਸੇ ਦਾ ਕਾਨਸੈਪਟ ਹੀ ਜਿਹੜਾ ਉਹ ਇਸ ਦੇ ਨਾਲ ਸ਼ੁਰੂ ਹੁੰਦਾ ਹੈ ਕਿ ਭਾਈ ਅਸੀਂ ਜਿਹੜਾ ਉਹ ਜਿਹਦੀ ਕੋਈ ਆਵਾਜ਼ ਨਹੀਂ ਬਣਦਾ, ਅਸੀਂ ਉਹਦੀ ਆਵਾਜ਼ ਬਣਨਾ, ਡਾਊਨ ਟ੍ਰੋਡਨ, ਓਪਰੈਸਡ, ਰਿਪਰੈਸਡ। ਔਰ ਫਿਰ ਵੀ ਇੱਕ ਤਬਕਾ ਤਾਂ ਇਸ ਮਾਈਂਡਸੈਟ ਦਾ ਸ਼ਿਕਾਰ ਹੈ। ਦੂਸਰਾ, ਜਿਨ੍ਹਾਂ ਨੇ ਜੂਨ 84 ਜਾਂ ਨਵੰਬਰ 84 ਦਾ ਸਾਰਾ ਪਾਰਟ ਦੇਖਿਆ ਵੀ, ਉਹ ਇਹ ਕਹਿੰਦੇ ਸੀ ਇਹ ਤਾਂ ਕਾਂਗਰਸ ਦੀ ਨੀਤੀ ਸੀ ਜੀ। ਹੁਣ ਵੀ ਇਨਕਲੂਡਿੰਗ ਜਿਹੜਾ ਮੈਮੋਰੀਅਲ ਸੰਤ ਪਿੰਡਾਂ ਵਾਲਿਆਂ ਦੀ ਯਾਦ ਦਰਬਾਰ ਸਾਹਿਬ 'ਚ ਬਣਿਆ, ਕਾਂਗਰਸ ਦਾ ਹੀ ਜ਼ਿਕਰ ਹੈ, ਜਿਵੇਂ ਇਹ ਦੱਸਣ ਦੇ ਲਈ ਕਿਉਂਕਿ ਅਕਾਲੀਆਂ ਦਾ ਅਲਾਇੰਸ BJP ਦੇ ਨਾਲ ਰਿਹਾ ਪਹਿਲੇ ਦਿਨ ਤੋਂ, ਸੋ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜੀ ਕਾਂਗਰਸ ਦੇ ਥੱਲੇ ਜ਼ੁਲਮ ਹੋਇਆ, BJP ਦੇ ਥੱਲੇ ਨਹੀਂ। ਲੇਕਿਨ ਇਹੀ ਕਲਾਸ ਇਹ ਵੀ ਸੋਚਦੀ ਰਹੀ ਔਰ ਕਹਿੰਦੀ ਰਹੀ ਜੀ ਉਹ ਹੋ ਗਿਆ, ਇੱਕ ਵਾਰ ਪੰਜਾਬ 'ਚ ਵੀ ਚੱਲ ਰਿਹਾ ਸੀ, ਉਹਦਾ ਜਵਾਬ ਹੋਇਆ, ਉਹਦਾ ਫਲਾਣਾ ਹੋਇਆ। ਉਹਨਾਂ ਦੇ ਲਈ ਜਿਵੇਂ ਕਿ ਵਨ ਟਾਈਮ ਗੱਲ ਹੈ, ਇਹ ਦੁਬਾਰਾ ਨਹੀਂ ਹੋਣੀ। ਔਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਰਿਹਾ ਔਰ ਹੁਣ ਵੀ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਵੀ ਜਿਵੇਂ RSS ਦਾ ਆਰਗੇਨਾਈਜ਼ਡ ਕਾਡਰ ਔਰ ਉਹਨਾਂ ਦੀ ਟਾਸਕ ਨੂੰ ਪਰਫਾਰਮ ਕਰਨ ਦਾ ਜਿਹੜਾ ਸਟਾਈਲ ਹੈ, ਜਦੋਂ ਉਹਨਾਂ ਨੇ ਸਿੱਖਾਂ ਨੂੰ ਡਾਇਰੈਕਟ ਜਿਹੜਾ ਉਹ ਪੂਰਿਆਂ ਤੇ ਅਟੈਕ ਕਰਨ ਦਾ ਫੈਸਲਾ ਕਰ ਲਿਆ ਤੇ ਫਿਰ ਅਸੀਂ ਨਵੰਬਰ 84 ਭੁੱਲ ਜਾਵਾਂਗੇ। ਔਰ ਉਹ ਕਹਿੰਦੇ ਵੀ ਨੇ ਜਦੋਂ ਸਿੱਖਾਂ ਨੂੰ ਟੌਂਟ ਕਰਦੇ ਨੇ ਜਾਂ ਚੈਲੰਜ ਕਰਦੇ ਨੇ, ਇੱਕ ਤਾਂ ਉਹ ਕਹਿਣਗੇ ਕਿ ਕਿਆ ਨਵੰਬਰ 84 ਭੁੱਲ ਗਿਆ
ਇੱਕ ਤਾਂ ਉਹ ਕਲਾਸ ਹੈ, ਔਰ ਜਿਹੜੇ ਪੰਜਾਬ ਵਿਚਲੇ ਇਹਨਾਂ ਦੇ ਕਾਡਰ ਨੇ ਉਹ ਇਹਨਾਂ ਨੂੰ ਕਹਿੰਦੇ ਨੇ ਕਿ ਵੀ ਇਹਨਾਂ ਨੂੰ ਨਵੰਬਰ 84 ਹੁਣ ਦੁਬਾਰਾ ਵੀ ਯਾਦ ਕਰਵਾਉਣਾ ਹੈ, ਔਰ ਇਹ ਨਵੰਬਰ 84 ਭੁੱਲ ਜਾਣਗੇ। ਹੁਣ ਜਦੋਂ ਕੁਝ ਵਾਕਿਆਤ ਆਲਮੋਸਟ 4-5 ਮਹੀਨੇ ਪਹਿਲਾਂ ਸ਼ੁਰੂ ਹੋਏ, ਰਾਜਸਥਾਨ ਦੀ ਖਬਰ ਆਈ ਕਿ ਜੀ ਅਜਮੇਰ ਦੇ ਇਲਾਕੇ ਦੇ ਵਿੱਚ ਉੱਥੋਂ ਆਏ ਹੋਏ ਜਿਹੜੇ ਨੇ ਉਹਨਾਂ ਨੂੰ ਕਿਵੇਂ ਰਾਜਸਥਾਨ ਦੇ ਇੱਕ ਜ਼ਿਲ੍ਹੇ 4 ਵਲੰਟੀਅਰਸ ਜਿਹੜੇ ਕਿ ਕਿਸੇ NGO ਲਈ ਫੰਡ ਇਕੱਠਾ ਕਰ ਰਹੇ ਸੀ, ਔਰ ਉਹ ਨਾਨ ਸਿੱਖ NGO ਸੀ, ਉਹਨਾਂ ਨੂੰ ਕਿਵੇਂ ਪਿੰਡ ਵਾਲਿਆਂ ਨੇ ਔਰ ਦੂਜਿਆਂ ਨੇ ਘੇਰ ਲਿਆ, ਉਹਨਾਂ ਨੂੰ ਮਾਰਿਆ ਕੁੱਟਿਆ, ਔਰ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਅਪਲੋਡ ਕਰ ਦਿੱਤੀ। ਔਰ ਉਹਦਾ ਜਦੋਂ ਰੌਲਾ ਪਿਆ ਫਿਰ ਹੋਇਆ ਜੀ ਕੇਸ ਰਜਿਸਟਰ ਹੋ ਗਿਆ, ਫਲਾਣਾ ਹੋ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀਡੀਓ ਆਈ ਕਿ ਜ਼ੀਰਕਪੁਰ ਦੇ ਨੇੜੇ ਹਰਿਆਣੇ ਦੇ ਵਿੱਚ ਪੰਜਾਬ ਦੇ ਨੌਜਵਾਨ ਨੂੰ ਜਿਹਦੇ ਕੇਸ ਖੁੱਲੇ ਨੇ ਉਸ ਦੀ ਮਾਰ ਮਰਾਈ ਆ ਉਸ ਦਾ ਕੀਤਾ ਗਿਆ, ਉਹ ਵੀ ਵੀਡੀਓ ਜਿਹੜੀ ਆ ਅਪਲੋਡ ਕੀਤੀ ਗਈ। ਫਿਰ ਅਸੀਂ ਕੱਲ ਹੀ ਅਜੇ ਜ਼ਿਕਰ ਕਰਕੇ ਹਟੇ ਕਿ ਕਿਵੇਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਜੰਮੂ ਦੇ ਵਿੱਚ ਰੇਡ ਕੀਤਾ ਸਿੱਖ ਵਕੀਲ ਦੇ ਉੱਤੇ ਔਰ ਮਿਸਟਰ ਬੈਲ, ਹਰਜਿੰਦਰ ਸਿੰਘ ਬੈਲ, ਔਰ ਨਾਲ ਹੀ ਉੱਥੇ ਬਜਰੰਗ ਦਲ ਦੇ ਵੀ ਐਕਟਿਵਿਸਟ ਸੀ ਜਿਨ੍ਹਾਂ ਨੇ ਕਿਹਾ ਕਿ ਗਦਾਰ ਕੋ ਗੋਲੀ ਮਾਰੋ, ਔਰ ਉਸ ਨੂੰ ਜਿਵੇਂ ਉਹਨਾਂ ਨੇ ਫੜਿਆ ਹੋਇਆ ਹੈ ਹਿਊਮਿਲੇਟਿੰਗ ਸਟਾਈਲ 'ਚ। ਔਰ ਦੂਸਰਾ ਔਰ ਉਸ ਦਾ ਕਸੂਰ ਇਹ ਹੈ ਕਿ ਵੀ ਉਹ ਜਿਹੜੀ ਹੁਰੀਅਤ ਕਾਨਫਰੰਸ ਦੇ ਲੀਡਰ ਨੇ ਸੈਯਦ ਅਲੀ ਸ਼ਾਹ ਗਿਲਾਨੀ, ਉਹਨਾਂ ਦਾ ਐਡਮਾਇਰਰ ਹੈ, ਔਰ ਕਸ਼ਮੀਰੀਆਂ ਦੇ ਆਜ਼ਾਦੀ ਦੇ ਹੱਕ ਦਾ ਉਹ ਜਿਹੜਾ ਉਸ ਦੇ ਵਿੱਚ ਯਕੀਨ ਰੱਖਦਾ ਹੈ। ਔਰ ਜੰਮੂ ਜਾਂ ਕਸ਼ਮੀਰ ਦੇ ਵਿੱਚ ਜਦੋਂ ਵੀ ਕੋਈ ਇਸ ਕਿਸਮ ਦੇ ਸਮਾਗਮ 'ਚ ਉਹਨੂੰ ਬੋਲਣ ਲਈ ਇਨਵਾਈਟ ਕੀਤਾ ਗਿਆ, ਇਹ ਉਹਦੇ ਖਿਲਾਫ ਹੈ, ਲੇਕਿਨ ਉਹਨੂੰ ਪਬਲਿਕਲੀ ਹਿਊਮਿਲੇਟ ਕੀਤਾ ਗਿਆ ਔਰ ਉਹਦਾ ਜਿਹੜਾ ਬਾਰ ਕੌਂਸਲ ਹੈ ਉਹਨੇ ਉਹਦਾ ਲਾਇਸੈਂਸ ਵੀ ਕੈਂਸਲ ਕੀਤਾ। ਫਿਰ ਬਹੁਤ ਸਾਰਿਆਂ ਨੂੰ ਲੱਗਾ ਕਿ ਵੀ ਇਹ ਵੀ ਚਲੋ ਇਹ ਹਿੰਦੂਤਵੀ ਸਟੇਟਾਂ ਨੇ, ਰਾਜਸਥਾਨ BJP ਗਵਰਨਡ ਹੈ ਜਾਂ ਹਰਿਆਣੇ 'ਚ BJP ਦੀ ਸਰਕਾਰ ਹੈ, ਜੰਮੂ ਕਸ਼ਮੀਰ 'ਚ ਨੰਬਰ 2 ਤੇ ਨੇ, ਸਾਊਥ ਦੇ ਵਿੱਚ ਸਾਊਥ ਦੇ ਲੋਕ ਬਹੁਤ ਚੰਗੇ ਨੇ ਸਾਡੇ ਕਹਿਣਗੇ ਕਈ। ਹੁਣ ਅੱਜ ਜਿਹੜੀ ਖਬਰ ਨਾ ਸਿਰਫ ਮੀਡੀਆ 'ਚ ਹੈ ਬਲਕਿ ਜਿਹੜੀ ਇੱਕ ਕਰਨਲ ਦੀ ਫੈਮਿਲੀ, ਕਰਨਲ RS ਉੱਪਲ ਜਿਹੜੇ ਕਿ ਭਾਰਤ ਦੀ ਜਿਹਨੂੰ ਸਿਲੀਕਨ ਵੈਲੀ ਕਹਿੰਦੇ ਨੇ, ਬੰਗਲੌਰ ਜਿਹਦਾ ਨਾਂ ਸੀ ਉਹਨੂੰ ਹੁਣ ਬੰਗਲਾਰੂ ਕਹਿੰਦੇ ਨੇ, ਕਰਨਾਟਕਾ ਸਟੇਟ ਦੇ ਵਿੱਚ ਉਸ ਕਰਨਲ ਦਾ ਜਿਹੜਾ ਪੱਤਰ ਉਹਦੇ ਬੇਟੇ ਦਾ ਔਰ ਉਸ ਦਾ ਉਹਨੇ ਜਥੇਦਾਰ ਅਕਾਲ ਤਖਤ ਨੂੰ ਲਿਖਿਆ, ਔਰ ਇਹ ਖਬਰ ਔਰ ਸਾਰੇ ਪਾਸੇ ਵਾਇਰਲ ਹੋਈ ਹੈ ਕਿ ਕਿਵੇਂ ਕਰਨਲ ਉੱਪਲ ਦੇ 2 ਬੇਟੇ ਹਰਮੀਤ ਸਿੰਘ ਔਰ ਹਰਪ੍ਰੀਤ ਸਿੰਘ, ਉਹਨਾਂ ਦੀ ਜਿਹੜੀ ਹੈ ਭੀੜ ਵੱਲੋਂ ਮਾਰ ਕੁਟਾਈ ਬੜੀ ਬੁਰੀ ਤਰ੍ਹਾਂ ਕੀਤੀ ਗਈ। ਉਹਨਾਂ ਚੋਂ ਇੱਕ ਜਿਹੜਾ ਹਰਪ੍ਰੀਤ ਸਿੰਘ ਉਹ ਇੱਥੇ ਅਮਰੀਕਾ 'ਚ IT ਜੌਬ ਕਰਦਾ ਗਿਆ ਔਰ ਮਲਟੀਪਲ ਫ੍ਰੈਕਚਰ ਨੇ, ਔਰ ਉਹਨਾਂ ਨੂੰ ਜਿਹੜਾ ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ, ਔਰ ਉਹਨਾਂ ਨੂੰ ਇਹ ਥ੍ਰੈਟ ਕੀਤਾ ਗਿਆ ਵੀ ਇੱਥੋਂ ਪੰਜਾਬ ਭੱਜ ਜਾਓ, ਛੱਡ ਦਿਓ ਆਪਣੀ ਜੋ ਪ੍ਰਾਪਰਟੀ ਹੈ ਇਹਨੂੰ ਛੱਡੋ, ਭੱਜੋ ਇੱਥੋਂ। ਔਰ ਇਸ ਦਾ ਜਿਹੜਾ ਨੋਟਿਸ ਹੈ ਈਵਨ ਕਿਉਂਕਿ ਜਦੋਂ ਮੀਡੀਆ 'ਚ ਆਇਆ ਤੇ ਫਿਰ ਅਮਰਿੰਦਰ ਸਿੰਘ ਨੇ ਵੀ ਜਿਹੜਾ ਉਹ ਕਾਲ ਕੀਤਾ ਹੈ ਕਰਨਾਟਕਾ ਦੇ ਚੀਫ ਮਿਨਿਸਟਰ, ਔਰ ਕਰਨਾਟਕਾ 'ਚ ਕਾਂਗਰਸ ਦੀ ਹਕੂਮਤ ਹੈ ਕਿ ਬਈ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਰੋ, ਅਰੈਸਟ ਕਰੋ ਕਲਪਰੇਟਸ ਨੂੰ। ਜਥੇਦਾਰ ਅਕਾਲ ਤਖਤ ਨੇ ਵੀ ਕਿਹਾ ਕਿ ਜੀ ਅਸੀਂ ਇਹਦੇ ਤੇ ਜਿਹੜਾ ਉਹ ਕਾਰਵਾਈ ਕਰ ਰਹੇ ਹਾਂ, ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ। ਔਰ ਇਹ ਖਬਰ ਮੈਂ ਕਿਉਂਕਿ ਜਿਹੜੀ ਮੀਡੀਆ ਦੀ ਖਬਰ ਹੁੰਦੀ ਹੈ ਬਹੁਤਿਆਂ ਨੂੰ ਕਈ ਵਾਰੀ ਲੱਗਦਾ ਜਦੋਂ ਅਸੀਂ ਕਹਿੰਦੇ ਹਾਂ ਵੀ ਪਤਾ ਨਹੀਂ ਅਸੀਂ ਕੋਈ ਉਹਨੂੰ ਐਗਜ਼ੈਜਰੇਟ ਕਰਦੇ ਹਾਂ, ਔਰ ਇਹਨਾਂ ਦੀਆਂ ਹੀ ਅਖਬਾਰਾਂ ਨੇ, ਮੇਨ ਸਟ੍ਰੀਮ ਮੀਡੀਆ ਹੋਏ ਕਿ ਵਰਨੈਕੂਲਰ ਮੀਡੀਆ ਹੋਏ, ਔਰ ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, ਥ੍ਰੈਟਨਡ assaulted in Bangalore, Sikh family turns to ਅਕਾਲ ਤਖਤ for help, ਕਿ ਹਮਲਾ ਹੋਇਆ ਔਰ ਉਹਨਾਂ ਨੂੰ ਧਮਕੀ ਦਿੱਤੀ ਗਈ ਔਰ ਸਿੱਖ ਪਰਿਵਾਰ ਅਕਾਲ ਤਖਤ ਵੱਲ ਦੇਖ ਰਿਹਾ ਹੈ। ਔਰ ਇਹ ਬੰਗਲੌਰ ਬੇਸਡ ਰਿਟਾਇਰਡ ਸਿੱਖ ਆਰਮੀ ਆਫਿਸਰ whose wife and 2 sons were allegedly assaulted and threatened has approached the Akal Takht requesting it to use its influence on the Karnataka's government to give him justice in the case, ਕਿ ਜਿਨ੍ਹਾਂ ਤੇ ਹਮਲਾ ਹੋਇਆ ਬੀਬੀ ਤੇ ਵੀ ਪੁੱਤਰਾਂ ਤੇ ਵੀ ਉਹਨਾਂ ਨੇ ਅਕਾਲ ਤਖਤ ਨੂੰ ਪਹੁੰਚ ਕੀਤੀ ਹੈ ਕਿ ਉਹ ਕਰਨਾਟਕਾ ਸਰਕਾਰ ਦੇ ਨਾਲ ਰਾਬਤਾ ਕਰਕੇ ਉਹਨਾਂ ਨੂੰ ਇਨਸਾਫ ਦੇਣ। In a letter written to Akal Takht Jathedar, a copy of which was sent to Times of India on Saturday, Colonel RS Uppal retired wrote, "My son Harmeet Uppal was brutally assaulted and he suffered multiple facial fractures and a broken jaw. He had to undergo an 5-hour surgery and has 6 plates in his mouth. He was also hit on the chest, head, back and limbs. My younger son Harpreet Uppal suffered multiple blunt injuries on head, ਚੈਸਟ, ਫੇਸ, ਬੈਕ ਐਂਡ ਲਿੰਬਸ। ਕਿ ਵੀ ਇਹ ਕਰਨਲ ਉੱਪਲ ਨੇ ਲਿਖਿਆ ਕਿ ਮੇਰੇ ਦੋਨੋਂ ਹੀ ਬੇਟੇ ਹਰਮੀਤ ਸਿੰਘ ਦੇ ਉੱਤੇ ਬਹੁਤ ਮਾਰੂ
ਹਮਲਾ ਹੋਇਆ। ਬਹੁਤ ਸਾਰੀਆਂ ਉਸ ਦੀਆਂ ਜਿਹੜੀਆਂ ਨੇ ਹੱਡੀਆਂ ਟੁੱਟੀਆਂ ਨੇ ਮੂੰਹ ਦੀਆਂ ਔਰ 5 ਘੰਟੇ ਦੀ ਸਰਜਰੀ ਜਿਹੜੀ ਆ ਉਸ ਦੇ ਉੱਤੇ ਹੋਈ ਹੈ। ਉਹਦੇ ਮੂੰਹ 'ਚ 6 ਪਲੇਟਸ ਜਿਹੜੀਆਂ ਨੇ ਉਹ ਫਿੱਟ ਕੀਤੀਆਂ ਗਈਆਂ। ਇਸੇ ਤਰ੍ਹਾਂ ਜਿਹੜਾ ਛੋਟਾ ਲੜਕਾ ਹੈ ਉਸ ਨੂੰ ਵੀ ਬਲੰਟ ਇੰਜਰੀਜ਼ ਨੇ ਸਿਰ ਤੇ, ਛਾਤੀ ਤੇ, ਮੂੰਹ ਤੇ, ਬੈਕ ਤੇ ਔਰ ਲੱਤਾਂ ਬਾਹਾਂ ਤੇ। ਹਰਮੀਤ spoke to Times of India from Bangalore saying his family had been getting threats from people who told them to sell their property and leave the city। ਕਿ ਉਹਨਾਂ ਨੂੰ ਲੋਕਾਂ ਵੱਲੋਂ ਕੁਝ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਸੀ ਕਿ ਵੀ ਤੁਸੀਂ ਆਪਣੀ ਪ੍ਰਾਪਰਟੀ ਵੇਚੋ, ਸ਼ਹਿਰ ਛੱਡ ਦਿਓ। We have met everybody in the Bangalore police establishment to get justice। ਅਸੀਂ ਹਰ ਇੱਕ ਨੂੰ ਮਿਲੇ ਜਿਹੜਾ ਵੀ ਪੁਲਿਸ ਐਸਟੈਬਲਿਸ਼ਮੈਂਟ ਦਾ ਹਿੱਸਾ ਹੈ, but to no avail, ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ। Now we have approached the Akal Takht to ensure that the culprits are booked immediately and we can live safely in Bangalore। ਕਿ ਅਸੀਂ ਹੁਣ ਅਕਾਲ ਤਖਤ ਨੂੰ ਪਹੁੰਚ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਏ ਔਰ ਅਸੀਂ ਸੁਰੱਖਿਅਤ ਬੰਗਲੌਰ ਦੇ ਵਿੱਚ ਰਹਿ ਸਕੀਏ। Harmeet, an IT professional having worked in the US, alleged they threatened to break the legs of my mother Surinder Kaur and outrage her modesty। Police did nothing to safeguard us। ਕਿ ਉਹਨਾਂ ਨੇ ਮੇਰੀ ਮਾਂ ਸੁਰਿੰਦਰ ਕੌਰ ਨੂੰ ਵੀ ਕਿਹਾ ਵੀ ਤੇਰੀਆਂ ਲੱਤਾਂ ਤੋੜ ਦਿਆਂਗੇ ਔਰ ਤੈਨੂੰ ਅਸੀਂ ਬੇਪਤ ਕਰਾਂਗੇ, ਪਰ ਪੁਲਿਸ ਨੇ ਕੋਈ ਵੀ ਜਿਹੜੀ ਹੈ ਕਾਰਵਾਈ ਨਹੀਂ ਕੀਤੀ। ਇਨ ਦਾ ਲੈਟਰ ਉੱਪਲ ਹੈਜ਼ ਆਲਸੋ ਮੈਂਸ਼ਨਡ ਦੈਟ ਦੇ ਵਰ ਕਾਲਡ ਪਾਕਿਸਤਾਨੀ, ਕਿ ਸਾਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ। He stated that despite the seriousness of the assault on the family, they were not even being provided its CCTV footage। There are 3 cameras on the main road which captured the assault, he mentioned। ਕਿ ਵੀ ਸੜਕ ਦੇ ਉੱਤੇ 3 ਕੈਮਰੇ ਲੱਗੇ ਨੇ ਪਰ ਇਹਦੇ ਬਾਵਜੂਦ ਸਾਨੂੰ ਉਹਦੀ CCTV ਦੀ ਫੁਟੇਜ ਨਹੀਂ ਦਿੱਤੀ ਗਈ। Harmeet said he was hopeful that Akal Takht Jathedar would give directions to SGPC to constitute a committee and probe into incident which had scared them enough to live in India's Silicon Valley। We hope Akal Takht will write to the Karnataka government, he said। उन्होंने कहा जी ਅਸੀਂ ਬਹੁਤ ਡਰੇ ਹੋਏ हैं ਔਰ ਅਸੀਂ SGPC ਨੂੰ ਇਹ ਆਸ ਕਰਦੇ ਹਾਂ ਕਿ ਅਕਾਲ ਤਖਤ SGPC ਨੂੰ ਇਹ ਨਿਰਦੇਸ਼ ਦੇਗਾ ਕਿ ਉਹ ਇੱਕ ਕਮੇਟੀ ਬਣਾਏ ਔਰ ਇਸ ਸਾਰੇ ਮਾਮਲੇ ਦੀ ਪੜਤਾਲ ਕਰੇ, ਕਿਉਂਕਿ ਸਾਨੂੰ ਇਸ ਸਿਲੀਕਨ ਵੈਲੀ ਨੂੰ ਛੱਡਣ ਲਈ ਕਿਹਾ ਜਾ ਰਿਹਾ ਹੈ। ਔਰ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕੰਟੈਕਟ ਕੀਤਾ ਹੈ ਤੇ ਉਹਨੇ ਕਿਹਾ ਜੀ ਅਸੀਂ ਪਤਾ ਕਰ ਰਹੇ ਹਾਂ CCTV ਫੁਟੇਜ ਔਰ ਦਿਸ ਦੈਟ। ਹੁਣ ਫੌਜ ਦੇ ਵਿੱਚ ਜਦੋਂ ਤੁਸੀਂ ਫੌਜੀ ਅਫਸਰਾਂ ਦਾ ਮਾਈਂਡਸੈਟ ਦੇਖੋ ਕਦੇ ਜਿਹੜੇ ਸੈਕੰਡ ਲੈਫਟੀਨੈਂਟ ਤੋਂ ਥੱਲੇ ਹੁੰਦੇ ਨੇ ਉਹਨਾਂ ਦਾ ਹੋਰ ਹੁੰਦਾ। ਇਸ ਲਈ ਜੂਨ 84 ਦੇ ਫੌਜੀ ਹਮਲੇ ਵੇਲੇ ਜਿਹੜਾ ਭਾਰਤੀ ਫੌਜ ਨੇ ਕੀਤਾ ਦਰਬਾਰ ਸਾਹਿਬ ਤੇ, ਕੋਈ ਆਰਮੀ ਆਫੀਸਰਸ ਨੇ ਬਗਾਵਤ ਨਹੀਂ ਕੀਤੀ ਇੰਡੀਅਨ ਆਰਮੀ ਚੋਂ, ਉਹ ਸਾਰੇ ਸੂਬੇਦਾਰ ਮੇਜਰ ਰੈਂਕ ਤੱਕ ਦੇ ਹੀ ਸੀ। ਹਾਂ ਕੱਲੇ ਕਾਰੇ ਤੁਹਾਨੂੰ ਕੋਈ ਮਿਲ ਜਾਣਗੇ ਕਿ ਜੀ ਉਹਨਾਂ ਨੇ ਪ੍ਰੀਮੈਚੁਰ ਰਿਟਾਇਰਮੈਂਟ ਲੈ ਲਈ, ਲੇਕਿਨ ਕਿਸੇ ਨੇ ਉਹਨਾਂ ਜਵਾਨਾਂ ਨੂੰ ਲੀਡ ਨਹੀਂ ਕੀਤਾ। ਹੁਣ ਫੌਜ ਦਾ ਕਰਨਲ ਉੱਪਲ ਜਿਹੜਾ ਸਾਊਥ ਦੇ ਵਿੱਚ ਬੈਠਾ, ਸਭ ਤੋਂ ਸੇਫ ਜਿਹਨਾਂ ਸਿਟੀਜ਼ ਨੂੰ ਕਿਹਾ ਜਾਂਦਾ ਹੈ ਬੰਗਲੌਰ ਜਾਂ ਚੇਨਈ, ਵੱਡੇ ਸ਼ਹਿਰ, ਪਿੰਡਾਂ ਕਸਬਿਆਂ 'ਚ ਤਾਂ ਹੁੰਦਾ। ਜੇ ਕਰਨਲ ਉੱਪਲ ਵਰਗਾ ਬੰਦਾ ਜਿਸ ਦੇ ਦੋਨੋਂ ਮੁੰਡੇ ਔਰ ਵਾਈਫ ਦੇ ਨਾਲ ਕੀ ਸਲੂਕ ਹੋਇਆ, ਜੇ ਉਹ ਅਕਾਲ ਤਖਤ ਵੱਲ ਝੁਕਦਾ, ਅਕਾਲ ਤਖਤ ਨੂੰ ਕਹਿੰਦਾ ਹੈ ਕਿ ਵੀ ਮੇਰਾ ਕਰੋ, ਇਹਦਾ ਇਹ ਕੀ ਮੈਸੇਜ ਦੇ ਰਿਹਾ। ਹੁਣ ਬਹੁਤ ਵਾਰ ਸਾਡੇ ਕੁਛ ਵੀਰ ਜਿਹੜੇ ਖਾਲਿਸਤਾਨ ਦਾ ਵਿਰੋਧ ਕਰਨ ਨੂੰ ਕਹਿਣਗੇ ਜੀ ਜੇ ਖਾਲਿਸਤਾਨ ਬਣ ਗਿਆ ਤੇ ਫਿਰ ਹਜ਼ੂਰ ਸਾਹਿਬ ਜਾਣ ਲਈ ਵੀ ਅਸੀਂ ਵੀਜ਼ਾ ਲਵਾਂਗੇ, ਪਟਨਾ ਸਾਹਿਬ ਲਈ ਵੀ ਵੀਜ਼ਾ ਲਵਾਂਗੇ, ਬਾਕੀ ਬਾਹਰ ਬੈਠੇ ਸਿੱਖਾਂ ਦਾ ਕੀ ਬਣੇਗਾ। ਹੁਣ ਬਾਹਰ ਬੈਠੇ ਸਿੱਖਾਂ ਦਾ ਕੀ ਬਣ ਰਿਹਾ ਜੀ ਬਿਲਕੁਲ, ਰਾਜਸਥਾਨ ਦੇ ਵਿੱਚ ਕੀ ਬਣ ਰਿਹਾ, ਹਰਿਆਣੇ 'ਚ ਕੀ ਬਣ ਰਿਹਾ, ਕਰਨਾਟਕਾ ਦੇ ਵਿੱਚ, ਸਾਊਥ ਦੀ ਸਟੇਟ, ਕਾਂਗਰਸ ਗਵਰਨਡ ਸਟੇਟ। ਹੁਣ ਇਹ ਗੱਲ ਤੇ ਜੇ ਖਾਲਿਸਤਾਨ ਦੀ ਸਰਕਾਰ ਹੁੰਦੀ, ਖਾਲਿਸਤਾਨ ਦੀ ਹਕੂਮਤ ਹੁੰਦੀ ਤੇ ਫਿਰ ਇਹ ਕੁਝ ਜੋ ਕਰ ਰਹੇ ਨੇ ਕਰਨਾਟਕਾ 'ਚ ਜਿਵੇਂ ਹੁੰਦਾ ਜਾਂ ਦੂਜੇ ਹੁੰਦਾ ਤੇ ਚੁੱਪ ਕਰਕੇ ਬੈਠਦੇ ਹੋ ਨਹੀਂ। ਸੋ ਮੈਂ ਇਹ ਸਮਝਦਾ ਵੀ ਇਹ ਸਾਨੂੰ ਕਿਉਂ ਬਾਰ-ਬਾਰ, ਇੱਕ ਹੁੰਦਾ ਤੁਸੀਂ ਦੇਖ ਕੇ ਯਕੀਨ ਕਰਦੇ ਹੋ, ਇੱਕ ਹੁੰਦਾ ਤੁਸੀਂ ਸੁਣ ਕੇ ਕਰਦੇ ਹੋ, ਇੱਕ ਹੁੰਦਾ ਜ਼ਰੂਰ ਹਰ ਵਾਰ ਅਸੀਂ ਜਦੋਂ ਤੱਕ ਮੱਥਾ ਵੱਜੇਗਾ ਨਹੀਂ ਕੰਧ ਦੇ ਵਿੱਚ ਸਾਨੂੰ ਸਮਝ ਨਹੀਂ ਆਣੀ ਜੀ। ਹੁਣ ਇਹ ਹਿਊਮਿਲੇਟਿੰਗ ਹੈ, ਮੈਂ ਦਰਦ ਮਹਿਸੂਸ ਕਰ ਰਿਹਾ, ਮੈਂ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਇਹ ਵੀਡੀਓ ਹੈ ਜਿਹੜੀ ਸਾਰੇ ਆਈ ਹੈ ਕਿ ਵੀ ਉਹਨਾਂ ਦੀ ਕੀ ਮਾਰ ਕੁਟਾਈ ਹੋਈ, ਪਰ ਕਿੰਨੀ ਕੁ ਦੇਰ ਅਸੀਂ ਇਹ ਜਿਹੜੇ ਸਾਡੀ ਦੁਰਦਸ਼ਾ ਦੀਆਂ ਹਾਲਤਾਂ ਨੇ ਇਹਨਾਂ ਦੇ ਉੱਤੇ ਹੀ ਵੈਣ ਪਾਵਾਂਗੇ, ਇਹਨਾਂ ਦੇ ਉੱਤੇ ਹੀ ਕੀਰਨੇ ਪਾਵਾਂਗੇ। ਸਾਡਾ ਦੁਸ਼ਮਣ ਇਹਨਾਂ ਨੂੰ ਇੰਜੋਏ ਕਰਦਾ ਕਿ ਵੀ ਆਹ ਪ੍ਰਾਊਡ ਸਿੱਖ ਜੀ, ਇਹ ਜਿਹੜਾ ਇਹ ਕਹਿੰਦੇ ਸੀ ਜੀ ਅਸੀਂ ਤੁਹਾਡੀਆਂ ਧੀਆਂ ਭੈਣਾਂ ਜਿਹੜੀਆਂ ਗਜ਼ਨੀ ਔਰ ਬਸਰਾ ਔਰ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਟਕੇ-ਟਕੇ ਨੂੰ ਵਿਕਦੀਆਂ ਸੀ, ਅਸੀਂ ਉਹਨਾਂ ਦੀ ਜਿਹੜੀ ਅਜ਼ਮਤ ਦੇ ਰਾਖੇ ਬਣੇ,
ਅਸੀਂ ਛਡਾ ਕੇ ਲਿਆਂਦੀਆਂ, ਅਸੀਂ ਤੁਹਾਨੂੰ ਜਿਹੜਾ ਮੁਗਲਾਂ ਤੋਂ ਔਰ ਅਫਗਾਨ ਹਮਲਾਵਰਾਂ ਤੋਂ ਔਰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਈ। ਉਹ ਕਹਿੰਦੇ ਆ ਵੀ ਕਰ ਲਓ, ਪਹਿਲਾਂ ਆਪਣੇ ਆਪ ਨੂੰ ਡਿਫੈਂਡ ਕਰਕੇ ਦਿਖਾਓ, ਆਪਣੀਆਂ ਭੈਣਾਂ ਆਪਣੀਆਂ ਮਾਵਾਂ ਨੂੰ ਡਿਫੈਂਡ ਕਰਕੇ ਦੱਸੋ ਵੀ ਤੁਹਾਡਾ ਤਾਂ ਇਤਿਹਾਸ ਹੀ ਫੇਕ ਹੈ। ਉਹ ਕਹਿਣਾ ਇਹ ਚਾਹੁੰਦੇ ਨੇ ਵੀ ਇਹ ਜਿਹੜੇ ਨੇ, ਔਰ ਇਹ ਬਿਲਕੁਲ ਜਿਹੜਾ ਜਿਵੇਂ ਹੁੰਦਾ ਹੈ ਕਿ ਵੀ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਜੋ ਅੱਜ ਹੋ ਰਿਹਾ ਸਾਡੇ ਨਾਲ। ਔਰ ਇਹ ਮੈਸੇਜ, ਔਰ ਇਹ ਹੁਣ ਕੋਈ ਕਹਿ ਸਕਦਾ ਜੀ ਕਰਨਾਟਕਾ 'ਚ ਤਾਂ ਕਾਂਗਰਸ ਦੀ ਸਰਕਾਰ, ਅਮਰਿੰਦਰ ਨੇ ਕਹਿ ਦਿੱਤਾ ਜੀ ਉਹਨੂੰ ਜੀ। ਹੁਣ ਜਿਹੜੀ ਆਰਐਸਐਸ ਦਾ ਵਰਕਿੰਗ ਪੈਟਰਨ ਹੈ ਉਹ ਉਹਨਾਂ ਸਟੇਟਾਂ 'ਚ ਜਿੱਥੇ ਇਹਨਾਂ ਦਾ ਰੂਲ ਨਹੀਂ ਹੈ, ਔਰ ਜੋ ਕੁਝ ਹੁਣ ਚੱਲ ਰਿਹਾ ਹੈ ਜਿਵੇਂ ਮੋਦੀ ਗਵਰਨਮੈਂਟ ਕਰ ਰਹੀ ਹੈ ਵੀ ਗੁਜਰਾਤ ਹੋਏ, ਬਿਹਾਰ ਹੋਏ, ਯੂਪੀ ਹੋਏ, ਇਹ ਹਾਰਸ ਟ੍ਰੇਡਿੰਗ ਜਿਹਨੂੰ ਕਹਿੰਦੇ ਨੇ, ਪੈਸਿਆਂ ਦੇ ਨਾਲ ਬੰਦੇ ਖਰੀਦ ਰਹੇ ਨੇ। ਐਮਐਲਏ ਕੋਈ ਰਿਜ਼ਾਈਨ ਕਰਕੇ, ਹੁਣ ਗੁਜਰਾਤ ਦੇ ਵਿੱਚ ਇਲੈਕਸ਼ਨਾਂ ਹੋਣ ਵਾਲੀਆਂ, ਇਹਨਾਂ ਦਾ ਜ਼ੋਰ ਹੈ ਕਿ ਵੱਧ ਤੋਂ ਵੱਧ ਜਿਹੜਾ ਗੁਜਰਾਤ ਦੇ ਵਿੱਚੋਂ ਜਿਹੜੇ ਹੈ ਐਮਐਲਏ ਕਾਂਗਰਸ ਦੇ ਛੱਡ ਕੇ ਜਾਣ। ਉਹ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਬਚਾਉਣ ਲਈ 40 ਤੋਂ ਜ਼ਿਆਦਾ ਜਿਹੜੇ ਐਮਐਲਏ ਨੇ ਉਹ ਕਰਨਾਟਕਾ 'ਚ ਜਾ ਕੇ ਸੁਰੱਖਿਅਤ, ਉੱਥੇ ਜਿਹੜਾ ਕਰਨਾਟਕਾ ਜਿਹਨਾਂ ਦੀ ਗਵਰਨਮੈਂਟ ਹੈ ਉੱਥੇ ਬਿਠਾਏ ਹੋਏ ਨੇ ਜੀ। ਔਰ ਇਹਨਾਂ ਦੀ ਇਨਕਮ ਟੈਕਸ ਵਾਲਿਆਂ ਨੇ ਉਸ ਮਿਨਿਸਟਰ ਦੇ ਉੱਤੇ ਜਿਹਦੀ ਰੱਖਿਆ ਦੇ ਵਿੱਚ ਜਾਂ ਜਿਹਦੀ ਸ਼ੈਲਟਰ ਦੇ ਵਿੱਚ ਉਹ ਐਮਐਲਏ ਨੇ ਰੇਡ ਕੀਤਾ ਕਿ ਜੀ 10 ਕਰੋੜ ਫੜਿਆ ਗਿਆ ਜੀ। ਹੁਣ ਅਸੀਂ ਜੰਮੂ ਕਸ਼ਮੀਰ 'ਚ ਦੇਖ ਰਹੇ ਹਾਂ ਵੀ ਕੀ ਕਰ ਰਹੇ ਨੇ। ਔਰ ਇਹ ਜਿਹੜੀਆਂ ਕਾਂਗਰਸ ਰੂਲ, ਇਹੀ ਹਾਲ ਲਾਲੂ ਯਾਦਵ ਦੇ ਟੱਬਰ ਨਾਲ ਕੀਤਾ ਔਰ ਫਿਰ ਨਤੀਸ਼ ਤੇ ਗੋਡੇ ਲਵਾਏ ਔਰ ਆਪਣਾ। ਸੋ ਇੱਕ ਪਾਸੇ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਗੁੰਡਾਗਰਦੀ ਕਰ ਰਿਹਾ ਜੀ, ਦੂਜੇ ਪਾਸੇ ਇਹ ਜਿਹੜੀ ਕਰਤੂਤ ਹੈ ਬੰਗਲੌਰ ਵਾਲੀ ਵੀ ਇਹ ਆਰਐਸਐਸ ਬੰਦਿਆਂ ਦੀ ਹੋਏਗੀ। ਉਹ ਇੱਕ ਪਾਸੇ ਤਾਂ ਇਹ ਮੈਸੇਜ ਦੇ ਰਹੇ ਨੇ ਕਿ ਜੀ ਤੁਹਾਡੇ ਨਾਲ ਵੀ ਹੁਣ, ਔਰ ਇਹ ਤੁਸੀਂ ਦੇਖੋ ਵੀ ਇਹਨਾਂ ਦਾ ਬਿਫੋਰ ਫੁੱਲ ਸਕੇਲ ਅਟੈਕ ਤੋਂ ਜੇ ਤੁਸੀਂ ਸਟੇਟਾਂ ਦਾ ਪੈਟਰਨ ਦੇਖੋ, ਰਾਜਸਥਾਨ ਹੈ, ਹਰਿਆਣਾ ਹੈ, ਜੰਮੂ ਕਸ਼ਮੀਰ 'ਚ ਸ਼ੁਰੂ ਕਰ ਲਿਆ ਕੰਮ, ਕਰਨਾਟਕਾ 'ਚ ਹੈ, ਔਰ ਇਸੇ ਤਰ੍ਹਾਂ ਇਹ ਵੈਸਟ ਬੰਗਾਲ ਔਰ ਕੇਰਲਾ ਜਿੱਥੇ ਕਿ ਮਮਤਾ ਬੈਨਰਜੀ ਦੀ ਸਰਕਾਰ ਹੈ, ਉੱਥੇ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਦੀਆਂ ਘਟਨਾਵਾਂ ਹੋ ਰਹੀਆਂ ਨੇ। ਔਰ ਇਸ ਸਾਰੇ ਦਾਇਰਾਕਾਰ ਚੋਂ ਜਿਹੜਾ ਮੈਸੇਜ ਮੈਂ ਸਮਝਦਾ ਵੀ ਬੜੀ ਸਪਸ਼ਟਤਾ ਦੇ ਨਾਲ ਨਿਕਲਦਾ ਹੈ ਕਿ ਉਹਨਾਂ ਨੇ ਹੁਣ ਆਪਣੀ ਜਿਹੜਾ ਉਹਨਾਂ ਦਾ ਅਟੈਕਿੰਗ ਰਡਾਰ ਸਕਰੀਨ ਹੈ ਉਹਦੇ 'ਚ ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦੀਵਾਸੀ ਜਾਂ ਮੂਲ ਨਿਵਾਸੀ, ਉਹਨਾਂ ਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਵੀ ਰੱਖ ਲਿਆ। ਅਜੇ ਉਹਨਾਂ ਨੇ ਸਿੰਗੂਲਰਲੀ ਜਿਹੜਾ ਉਹ ਅਟੈਕ ਕਰਨੇ ਸ਼ੁਰੂ ਕੀਤੇ ਨੇ। ਤੇ ਜੇ ਫੌਜ ਦਾ ਕਰਨਲ ਇਹ ਮਹਿਸੂਸ ਕਰਦਾ ਹੈ ਕਿ ਉਹਨਾਂ ਦਾ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਜੁਡੀਸ਼ਰੀ, ਉਹਨਾਂ ਦਾ ਐਡਮਿਨਿਸਟ੍ਰੇਸ਼ਨ ਨਹੀਂ ਹੈ, ਅਕਾਲ ਤਖਤ ਹੈ, ਕਿ ਮਤਲਬ ਇਹ ਹੈ ਵੀ ਅਲਟੀਮੇਟਲੀ ਹਰ ਸਿੱਖ ਨੂੰ ਅਲਟੀਮੇਟਲੀ ਇਹ ਦੇਖਣਾ ਪਏਗਾ ਕਿ ਭਾਈ ਉਸ ਦੀ ਹੋਂਦ, ਜੇ ਉਹਨੇ ਸਿੱਖ ਦੇ ਤੌਰ ਦੇ ਉੱਤੇ, ਔਰ ਉਹਨਾਂ ਨੂੰ ਪਾਕਿਸਤਾਨੀ ਕਹਿ ਰਹੇ ਨੇ। ਹੁਣ ਇਹਨਾਂ ਦੇ ਲਈ ਆ ਜਿਹੜਾ ਹਰਜਿੰਦਰ ਸਿੰਘ ਬਹਿਲ ਵਕੀਲ ਫੜਿਆ, ਉਹਦੇ ਤੇ ਲਾਤਾ ਚਾਰਜ ਕੇ ਜੀ ਉਹ ਤਾਂ ਜਿਹੜਾ ਪਾਕਿਸਤਾਨ ਤੋਂ ਪੈਸੇ ਆਉਂਦੇ ਸੀ ਹੁਰੀਅਤ ਕਾਨਫਰੰਸ ਵਾਲਿਆਂ ਨੂੰ, ਇਧਰੋਂ ਦੀ ਜਿਹੜੇ ਨੇ ਪੈਸੇ ਉਹ ਉਧਰ ਨੂੰ ਜਾਂਦੇ ਸੀ। ਹੁਣ ਇੱਕ ਪਾਸਾ ਇਹ ਚੱਲ ਰਿਹਾ। ਅਸੀਂ ਦੂਸਰਾ ਅੱਜ ਖਬਰ ਸੀ, ਔਰ ਅੱਜ ਅਸੀਂ 9:30 ਤੋਂ 10 ਵਾਲੇ ਸੈਗਮੈਂਟ ਦੇ ਵਿੱਚ ਜਰਨੈਲ ਸਿੰਘ ਜਿਹੜੇ ਕਿ ਪੱਤਰਕਾਰ ਨੇ ਔਰ ਐਮਐਲਏ ਵੀ ਰਹੇ ਆਮ ਆਦਮੀ ਪਾਰਟੀ ਦੇ, ਔਰ ਇੱਥੋਂ ਲਾਂਬੀ ਤੋਂ ਚੋਣ ਲੜਨ ਤੋਂ ਪਹਿਲਾਂ ਰਿਜ਼ਾਈਨ ਕੀਤਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਆਰਡਰ ਤੇ ਦਿੱਲੀ ਦੇ ਕੁਝ ਕੇਸ ਸ਼ਾਇਦ 5 ਜਾਂ 6 ਇਹ ਦੁਬਾਰਾ ਖੋਲੇ ਗਏ 30 ਸਾਲ ਬਾਅਦ ਕਿ ਭਾਈ ਜਿਨ੍ਹਾਂ ਨੂੰ ਕਲੋਜ਼ ਕਰਤਾ ਸੀ ਸੀਬੀਆਈ ਨੇ, ਹੁਣ ਉਹਨਾਂ ਦਾ ਕੇਸ ਸੁਪਰੀਮ ਕੋਰਟ 'ਚ ਲੱਗਾ। ਐਚਐਸ ਫੂਲਕਾ ਇਧਰੋਂ ਰਿਜ਼ਾਈਨ ਕਰਕੇ ਗਿਆ ਹੈ, ਆਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਉਹ ਰਿਪਰੈਜ਼ੈਂਟ ਕਰ ਰਿਹਾ। ਹੁਣ ਸੁਪਰੀਮ ਕੋਰਟ ਨੇ ਇਹ ਕਿਹਾ, ਅਜੇ ਫੈਸਲਾ ਤਾਂ ਨਹੀਂ ਦਿੱਤਾ ਹੈ, ਇਹ ਕਮੈਂਟ ਕੀਤਾ। ਉਹਨਾਂ ਨੇ ਕਿਹਾ ਜੀ 30-31 ਸਾਲ ਬਾਅਦ ਕੇਸ ਖੋਲਣ ਦਾ ਜਿਹੜਾ ਕੀ ਮਤਲਬ ਬਣਦਾ, ਇਹ ਪਹਿਲਾਂ ਇਹਦੇ ਤੇ ਕਿਉਂ ਨਹੀਂ ਅਪੀਲ ਕੀਤੀ। ਉਹਨੇ ਕਿਹਾ ਜੀ ਪਹਿਲਾਂ ਕਿਉਂਕਿ ਵਿਟਨੈਸਿਸ ਦੂਜੇ ਤੀਜੇ ਸਾਰੇ ਜਿਹੜੇ ਨੇ ਮੁਕਰਾਏ ਹੋਏ ਸੀ, ਹੁਣ ਦੁਬਾਰਾ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਥੋੜੀ ਹੈ, ਸੁਧਾਰ ਹੈ ਵੀ ਟ੍ਰੈਂਡ ਸਾਹਮਣੇ ਹੀ ਹੈ ਵੀ ਜਿਨ੍ਹਾਂ ਮਾਮਲਿਆਂ ਦਾ ਸੁਪਰੀਮ ਕੋਰਟ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਸੀ ਉਹ ਉਹਨਾਂ ਨਹੀਂ ਲਿਆ। ਔਰ ਜੇ ਹਾਈ ਕੋਰਟ ਦੀਆਂ 2 ਬੀਬੀ ਜੱਜਾਂ ਸੀਗੀਆਂ ਜਿਨ੍ਹਾਂ ਨੇ ਉਹ ਫੈਸਲਾ ਕਿਹਾ ਵੀ ਇਹਨਾਂ ਨੂੰ ਰੀਓਪਨ ਕਰੋ ਤੇ ਸੁਪਰੀਮ ਕੋਰਟ ਫਿਰ ਉਹਦੇ ਤੇ ਰੁਕਾਵਟ ਬਣ ਰਿਹਾ ਕਿ ਵੀ ਇਹ ਸੋ ਇਹ 33 ਸਾਲ ਬਾਅਦ ਵੀ ਉਸੇ ਕੋਰਟਸ, ਇਹ ਅਦਾਲਤੀ ਸਿਸਟਮ ਦੀ ਗੱਲ ਹੈ। ਔਰ ਇਹ ਕੋਰਟ ਨੇ ਜਿਨ੍ਹਾਂ ਨੇ ਜੇ ਗੁਜਰਾਤ ਦੇ ਵਿੱਚ ਉਹ ਕੋਡਵਾਨੀ ਕਿ ਕਿਹੜੀ ਜਿਹੜੀ ਵਜ਼ੀਰ ਸੀ ਜਿਹਨੂੰ ਸਜ਼ਾਏ ਮੌਤ ਦਿੱਤੀ ਗਈ ਸੀ ਕਿ 2002 ਚ ਉਹਦਾ ਰੂਲ ਹੈ, ਉਹਨੂੰ ਬਰੀ ਕਰਨ ਤੱਕ ਪਹੁੰਚ ਗਏ ਨੇ। ਹੁਣ ਉਹਨਾਂ ਨੇ ਕਿਹਾ ਜੋ ਜਿੱਦਣ ਉਹ ਹੋਇਆ ਉਹ ਤਾਂ ਹਸਪਤਾਲ ਦਾਖਲ ਸੀ। ਔਰ ਇਹਨਾਂ ਨੇ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਸੌਰਵਰਦੀ ਕੇਸ ਦੇ ਵਿੱਚ ਜਿਹੜਾ ਵਰਜਾਰਾ ਪੁਲਿਸ ਆਫਿਸਰ IPS ਸੀ ਇਨਵੋਲਵ,
ਉਹਨੂੰ ਉਹਨਾਂ ਨੇ ਕੁਇਟ ਕਰ ਦਿੱਤਾ ਹੈ, ਪਰਸੋਂ ਦੀ ਖਬਰ ਸੀ। ਜੀ ਅਮਿਤ ਸ਼ਾਹ, ਮੋਦੀ ਪਹਿਲਾਂ ਹੀ ਜਿਹੜੇ ਨੇ ਬਿਲਕੁਲ। ਸੋ ਕੁੱਲ ਮਿਲਾ ਕੇ ਸਾਡੇ ਭਰਾਵਾਂ ਭੈਣਾਂ ਨੂੰ ਇਹ ਕਿਉਂ ਸਮਝ ਨਹੀਂ ਆਉਂਦੀ ਕਿ ਉਹ ਕੋਈ ਵੀ ਬ੍ਰਾਂਚ ਸਰਕਾਰ ਦੀ, ਤੁਹਾਡੇ ਕੋਲ ਕੋਈ ਜਸਟਿਸ ਕਿਸੇ ਲਈ ਨਹੀਂ ਨਿਕਲਣਾ ਕਿਸੇ ਪਾਸਿਓਂ ਵੀ। ਇਵੈਂਚੁਅਲੀ ਇਹੀ ਜਿਹੜਾ ਸਾਡੇ ਲਈ ਰਸਤਾ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਹੋਮਲੈਂਡ ਹੈ ਇਹਨੂੰ ਲਿਬਰੇਟ ਕਰਵਾਈਏ। ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋ ਸਕਦਾ 2019 ਦੀਆਂ ਚੋਣਾਂ ਤੱਕ ਪਹੁੰਚਦੇ ਇਹਨਾਂ ਨੇ ਸਿੱਧੇ ਵੱਡੇ ਸਕੇਲ ਤੇ ਵੀ ਜਿਹੜੀ ਵਾਇਲੈਂਸ ਹੈ ਉਹ ਸਿੱਖਾਂ ਦੇ ਖਿਲਾਫ ਹੋ ਸਕਦੀ ਹੈ। ਪਰ ਇਹ ਜਦੋਂ ਅਸੀਂ ਇਹਨਾਂ ਘਟਨਾਵਾਂ ਨੂੰ ਦੇਖ ਰਹੇ ਹਾਂ, ਇਹ ਨਿਸ਼ਾਨਦੇਹੀ ਕਰ ਰਹੀਆਂ ਨੇ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਜੀ ਡਾਕਟਰ ਸਾਹਿਬ, ਇਸ ਘਟਨਾ ਦੀ ਆਪਾਂ ਨਿਖੇਧੀ ਕਰਦੇ ਹਾਂ ਤੇ ਸਾਨੂੰ ਉੱਪਲ ਪਰਿਵਾਰ ਦੀ ਫੈਮਿਲੀ ਨਾਲ ਬਹੁਤ ਜ਼ਿਆਦਾ ਹਮਦਰਦੀ ਹੈ। ਉਹਨਾਂ ਨੂੰ ਜਲਦੀ ਇਨਸਾਫ ਮਿਲੇ। ਤੇ ਡਾਕਟਰ ਸਾਹਿਬ, ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84 ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਜ਼ਰੂਰ ਕਰ ਸਕਦੇ, ਜਾਂ ਫਿਰ ਤੁਸੀਂ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਐਡਰੈਸ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 516-406-0694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।